सतनाम कौर हो। वाह, बिल्कुल नहीं जी अन्ना नहीं हाँ जी बड़े बड़े लोग हैं अन्ना जैकेट ला ला भी जैकेट ला बड़ा जैकेट लाडला। ला, तेनों मैं नवी जैकेट लै ਦਾਂਗੀ तो बड़ा लाडला हाँ जी ਹੁਣ ਮੈਂ ਮੈਨੂੰ ਜਗ੍ਹਾ ਚਾਹੀਦੀ ਖੁੱਲੇ ਦਿਲ ਵਾਲੀ ਹੈ ਨਹੀਂ ਆਪਾਂ ਇੱਥੇ ਲਿਖਾਂਗੇ ਨਾ ਹੈ ਨਾ ਆਪਾਂ ਇੱਥੇ ਲਿਖਾਂਗੇ ਇੱਥੇ ਠੀਕ ਹੈ? ਦਿਲ ਦੇ ਉੱਤੇ ਲਿਖੋ ਹਾਂ ਸਜਾ ਦਿਲ ਦੇ ਉੱਤੇ ਲਿਖਾਂਗੇ ਆਪਾਂ ਠੀਕ ਹੈ ਤੁਸੀਂ ਕਹਿੰਦੇ ਮੈਨੂੰ ਰਾਤ ਰੱਖਣਾ ਆਪਾਂ ਮੰਜਾ ਨਾ ਜਗਾ ਲਈਏ ਉਹ ਕਮਰਾ ਤੁਹਾਡੇ ਲਈ ਮਖਸੂਸ ਕਰ ਰਹੇ ਆ ਨਾ ਨਹੀਂ ਜੀ ਇੱਥੇ ਦਾ ਜਿਹੜਾ ਵਿਊ ਹੈ ਉਹ ਥੋੜਾ ਮਿਲਦਾ ਮੈਨੂੰ ਉੱਥੇ ਨਹੀਂ ਕੋਈ ਮਸਲਾ ਨਹੀਂ ਤੁਸੀਂ ਰਹਿਣਾ ਚਾਹੋ ਤੇ ਇਹ ਉਹ ਹੀ ਜਿਹੜਾ ਹਾਲ ਹੈ ਨਾ ਆਪਣੇ ਨਹੀਂ ਹਾਲ जबरदस्त बहुत प्यारी लिखाई माशाल्लाह वाले साहब आप जबरदस्त आपकी कार पे प्रोमिनेंट होगा। साइन रह गए मेरे माशाल्लाह ये आपको हम हमेशा याद रखेंगे सारी जिंदगी उम्र सारी जिंदगी उम्र पर उम्र भर यादगार है साड़ी तस्वीर शामिल हो जाएगी लो ठीक है ना दे ਤੁਹਾਡੇ ਵਾਸਤੇ ਤੁਹਾਡੀ ਤਰਫੋਂ ਫੁੱਲ ਚੜਾਏ ਜਾ ਰਹੇ ਨੇ ਜੀ और अपने बुजुर्गों के नाम ते भी जी फादर जी जगीर सिंह तेरह 13 कदम ਨਾਲੇ ਇੱਕ ਹੋਰ ਤੋਂ ਬੜੀ ਅੱਛੀ ਯੂਨਾਈਟਿਡ ਇੰਡੀਆ ਦੀ ਪੰਜਾਬ ਦੀ ਤੋਂ जी पत्थर का बना है तुम चाहते अगर जाना चाहो ਨਹੀਂ ਚਲੋ नहीं जा सकते हैं देखो भावे खूह होवे चाहे छत होवे ਹੁਣ ਤੇ ਮੈਂ ਜਾਣਾ ਹੈ ਬਾਕੀ ਵਾਲਿਸ ਵਾਲੇ ਠੀਕ ਨੇ ਸਾਰੇ ठीक ਇੱਕ ਕਮਰੇ ਦੇ ਡੈਮੇਜ ਹੋਏ ਨੇ ਆਪ ਕਿਹੜੀ ਵਾਰ ਰੱਖੀ ਹੈ ਜੀ ਉਸ ਜ਼ਮਾਨੇ ਚ ਲਾਈਟ ਨਹੀਂ ਸੀ ਹੁੰਦੀਆਂ मतलब ਉਹੀ ਹਾਲ ਦਾ ਦਰਵਾਜ਼ਾ ਹੈ ਇੱਥੋਂ ਦਾਖਲ ਹੁੰਦੀ ਹੈ ਜਾਂ ਗਰਮ ਹਵਾ ਜਿਹੜਾ ਲੱਗਿਆ ਹਾਲ ਹੈ मतलब कह लो कि रोशनी का भी किरदार अदा करती सी और हवा के सर्कुलेशन वास्ते भी हाँ ਤੇ ਲੋੜ ਹੀ ਨਹੀਂ ਹੈਗੀ ਪੱਖਿਆਂ ਦੀ स्कूल आगरा का आगाज संत बाबा प्रेम सिंह जी की निगरानी में 1921 में गुरु गोविंद सिंह खालसा लबाना स्कूल टांडा के नाम से हुआ क़याम पाकिस्तान के बाद 1 नवंबर 1947 को इसे पाकिस्तान हाई स्कूल टांडा का नाम दिया गया। 1 अप्रैल 1962 को इसे DCI स्कूल टांडा का नाम दिया गया। 30 मई 1970 को सूबाई हुकूमत ने अपनी तहवील में लेकर गवर्नमेंट हाई स्कूल टांडा का नाम दिया। 1 सितंबर 1986 को इसे हायर सेकेंडरी स्कूल का दर्जा दिया। ਗਰਾਊਂਡ ਹੈ ਸਾਰਾ ਗਰਾਊਂਡ ਹੈ ਪਿੱਛੇ ਤੇ ਇਹਨਾਂ ਮੈਂ ਕੁਐਸਚਨ ਕੀਤਾ ਸੀ ਗਰਾਊਂਡ ਕਿੱਥੇ ਹੈ ਤੇ ਇਹਨਾਂ ਨੇ ਦੱਸਿਆ ਕਿ ਸਾਰਾ हाँ 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 जी ये सारा हो ਉਹ ਆਏ ਨੇ ਜੀ ਸਤਨਾਮ ਕੋ आज ਹੁਣ ਸਮਝ ਆਈ ਨੇ ਜੇ ਸਤਿ ਸ੍ਰੀ ਅਕਾਲ ਜੀ साहब की ख्वाहिश है जी ਪ੍ਰਾਊਡ टीचर नाराज दे जी ना अफसर प्रिंसिपल साहब ने हाँ जी ਤੁਹਾਡਾ ਵੀ ਆਖਰੀ ਸਾਲ ਜੀ ਆ मेरा भी लास्ट ईयर ही चल रहा ਅਗਸਤ ਵਿੱਚ ਰਿਟਾਇਰਮੈਂਟ ਹੈ ਅਫਸਰਾਂ ਦੀ जबरदस्त बहुत प्यारी लिखाई माशाल्लाह वाले साहब आप जबरदस्त आपकी कार पे प्रोमिनेंट होगा। साइन रह गए मेरे माशाल्लाह ये आपको हम हमेशा याद रखेंगे सारी जबरदस्त। जिंदगी उम्र सारी जिंदगी उम्र पर उम्र भर यादगार है साड़ी तस्वीर शामिल हो जाएगी लो ठीक है जबरदस्त आदम साहब सर जी एक मिनट इधर आओ ਭੈਣ ਜੀ ਇਧਰ ਆਓ ਇਹਨਾਂ ਦਾ ਨਾ ਸ਼ਾਹਰੁਖਾਨ ਦਾ ਇੱਕ ਮੈਸੇਜ ਰਿਕਾਰਡ ਕਰਨਾ ਕਿਉਂਕਿ ਤੁਹਾਡਾ ਤੇ ਆਲ ਕੰਟਰੀਆਂ ਚੋਂ ਚੱਲਣਾ ਹੈ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਨੇ जी ਇਹ ਜ਼ਰੂਰ ਇਹਨਾਂ हाँ ਦੀ जी अस्सलाम वालेकुम सर वालेकुम सलाम सर की हाल है ठीक हो बिल्कुल जनाब ठीक ਅੱਜ ਬੀਬੀ ਜੀ ਸਤਨਾਮ ਕੌਰ ਆਏ ਨੇ ਆਪਣੇ ਬਜ਼ੁਰਗਾਂ ਦੀ ਧਰਤੀ ਨੂੰ ਵੇਖਣ ਦੇਖਣ ਵਾਸਤੇ ਔਰ ਸਪੈਸ਼ਲੀ ਉਹਨਾਂ ਨੇ ਜੋ ਟਾਂਡਾ ਦਾ ਬੜਾ ਹਿਸਟੋਰੀਕਲ ਸਕੂਲ 104 ਸਾਲ ਪੁਰਾਣਾ ਉਹਦਾ ਵਿਜ਼ਿਟ ਕੀਤਾ ਬਲਕਿ ਤੁਸੀਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲੇ ਸਾਰਾ ਬਰੀਫ ਕਰਦੇ ਰਹੇ ਦੱਸਦੇ ਰਹੇ ਮਤਲਬ ਇਹ ਸਾਰੀਆਂ ਚੀਜ਼ਾਂ ਤੇ ਸਰ ਮਤਲਬ ਕਿੱਦਾਂ ਲੱਗਾ ਤੁਹਾਨੂੰ ਇਹਨਾਂ ਆਏ ਨੇ ਇਹਨਾਂ ਨੇ ਵਿਜ਼ਿਟ ਕੀਤਾ ਬੜਾ ਅੱਛਾ ਮਹਿਸੂਸ ਹੋਇਆ ਜੀ ਅਸਲ ਬੜੀ ਖੁਸ਼ੀ ਹੋਈ ਹੈ ਕਿ ਇਹਨਾਂ ਦੇ ਮਾਲਕਾਂ ਨੂੰ ਹਾਲਾਂ ਵੀ ਆਪਣਾ ਇਹ ਜਿਹੜੀ ਨਿਮਤ ਸਾਨੂੰ ਦੇ ਕੇ ਗਏ ਨੇ ਮੁਸਲਮਾਨਾਂ ਨੂੰ ਸਾਡੇ ਹੈਂਡਓਵਰ ਕਰਕੇ ਗਏ ਨੇ ਇਹ ਵੇਖ ਰਹੇ ਨੇ ਬਲਕਿ ਇਹਦਾ ਖਿਆਲ ਰੱਖਦੇ ਨੇ ਤੇ ਅਸੀਂ ਵੀ ਇਹਨਾਂ ਤੋਂ ਵੱਧ ਕੇ ਖਿਆਲ ਰੱਖਿਆ ਹੋਇਆ ਇਹਨਾਂ ਦਾ ਇਹਨੂੰ ਸੰਭਾਲ ਕੇ ਰੱਖਿਆ ਅਕਸਰ ਜਗ੍ਹਾ ਤੇ ਖੰਡਰਾਤ ਬਣ ਗਏ ਨੇ ਪੁਰਾਣੀਆਂ ਬਿਲਡਿੰਗਾਂ 100 ਸਾਲ ਤੋਂ ਜ਼ਿਆਦਾ ਇਮਾਰਤ ਨੂੰ ਹੋ ਗਿਆ ਲੇਕਿਨ ਅਸੀਂ ਇੱਕ ਵੀ ਇੱਟੇ ਦੀ ਹੱਲਣ ਨਹੀਂ ਦਿੱਤੀ
ਔਰ ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਮਜ਼ੀਦ ਅਪਡੇਟ ਕਰਨ ਦੀ। ਇਸ ਵੇਲੇ ਸਭ ਤੋਂ ਵੱਡਾ ਚੈਲੰਜ ਸਾਨੂੰ ਇਹ ਕਿ ਇਹਦੀ ਛੱਤਾਂ 'ਚ ਕਰੈਕਸ ਆ ਰਹੇ ਨੇ, ਤੇ ਉਹ ਮੈਂ ਕੱਲ ਡੀਸੀ ਸਾਹਿਬ ਨੂੰ ਵੀ ਮਿਲ ਰਿਹਾ ਵਾਂ। ਅਗਰ ਗ੍ਰਾਂਟ ਉਹਦੇ ਕੋਲ ਲੱਭ ਜਾਂਦੀ ਹੈ, ਇੱਕ ਸਾਡੇ ਸਿਆਸੀ ਲੋਕ ਨੇ ਉਹਨਾਂ ਨੂੰ ਪ੍ਰੋਗਰਾਮ ਬਣਾਇਆ ਕੱਲ ਦਾ ਕਿ ਸਪੈਸ਼ਲ ਗ੍ਰਾਂਟ ਲੈ ਕੇ ਇਹਨੂੰ ਲੈਂਟਰ ਡਾਲਿਆ ਜਾਵੇ ਤਾਂ ਕਿ ਇਹ ਸੇਵ ਰਵੇ। ਅਗਰ ਲੈਂਟਰ ਇਸ ਵਕਤ ਹੋ ਗਿਆ ਤੇ ਫਿਰ ਕਮ ਸੇ ਕਮ 100 ਸਾਲ ਮਜ਼ੀਦ ਇਹ ਬਿਲਡਿੰਗ ਚੱਲ ਸਕਦੀ ਜੀ, ਵਰਨਾ ਕਰੈਕਸ ਜਿਹੜੀ ਛੱਤ ਵਿੱਚ ਆ ਉਸ ਵਜ੍ਹਾ ਨਾਲ ਡੇਂਜਰਸ ਹੋ ਜਾਵੇਗੀ। ਬਾਕੀ ਦੀਵਾਰਾਂ ਬਿਹਤਰੀਨ ਨੇ, ਦਰਵਾਜ਼ੇ, ਖਿੜਕੀਆਂ, ਰੋਸ਼ਨਦਾਨ ਸਭ ਮੇਨਟੇਨ ਨੇ, ਰੰਗ ਪੇਂਟ ਸ਼ੇਂਟ ਸਾਰਾ ਅਸੀਂ ਮੇਨਟੇਨ ਰੱਖਿਆ ਹੋਇਆ ਵੇ। ਜਿੰਨੇ ਲੋਕ ਆਏ ਨੇ, ਕਾਫੀ ਵਫਦ ਆਏ ਨੇ, ਮੇਰੀ ਮੌਜੂਦਗੀ 'ਚ ਹੁਣ 5-7 ਵਫਦ ਆ ਚੁੱਕੇ ਨੇ। ਹੁਣ ਤੇ ਬੜੀ ਜਲਦੀ ਆ ਰਹੇ ਨੇ, ਹਰ ਮਹੀਨੇ ਤਕਰੀਬਨ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਵਫਦ ਆ ਰਿਹਾ, ਔਰ ਅਸੀਂ ਉਹਨਾਂ ਨੂੰ ਖੁਸ਼ੂਸੀ ਪ੍ਰੋਟੋਕੋਲ ਦਿੰਦੇ ਹਾਂ, ਉਹਨਾਂ ਦੀ ਰਿਸਪੈਕਟ ਕਰਦੇ ਹਾਂ। ਅਸੀਂ ਕਹਿੰਦੇ ਕਿ ਮਜ਼ੀਦ ਆਉਂਦੇ ਰਹਿਣ ਤਾਂ ਕਿ ਮਿਲਦੇ ਜੁਲਦੇ ਰਹੀਏ, ਔਰ ਜਿਹੜੀ ਸਕਾਫਤ ਨੂੰ ਇਹਨੂੰ ਰਿਫਲੈਕਟ ਕਰਨ ਅਸੀਂ ਜਾ ਰਹੇ ਹਾਂ। ਕਮਰਾ ਸਪੈਸ਼ਲ ਅਸੀਂ ਇਹਨਾਂ ਲਈ ਮਖਸੂਸ ਵੀ ਇਸ ਮਕਸਦ ਲਈ ਕਰ ਲਿਆ ਕਿ ਉਹਦੇ 'ਚ ਇਹਨਾਂ ਦੀ ਹਿਸਟਰੀ ਲਗਾਈ ਜਾਏਗੀ, ਇਹਨਾਂ ਦੀ ਪਿਕਸ ਸਾਬਕਾ ਹੈਡ ਮਾਸਟਰਸ, ਉਹ ਇਹਨਾਂ ਦੀ ਹਿਸਟਰੀ ਨੂੰ ਮਹਿਫੂਜ਼ ਕਰਾਂਗੇ। ਔਰ ਇੱਕ ਕਮਰਾ ਸਪੈਸ਼ਲ ਬਹੁਤ ਵੱਡਾ ਕਮਰਾ ਜਿਹੜਾ ਅਸੀਂ ਉੱਥੇ ਸੀਲਿੰਗ ਲਗਾ ਦਿੱਤੀ ਹੈ, ਹੁਣ ਮਜ਼ੀਦ ਉਹਦੇ 'ਤੇ ਵਰਕ ਜਾਰੀ ਹੈ ਸਾਡਾ, ਉਹ ਕੰਪਲੀਟ ਹੋ ਜਾਏਗਾ। ਤੇ ਇੱਕ ਉਹ ਹਿਸਟੋਰੀਕਲ ਕਲਚਰਲ ਵੀ ਰਿਫਲੈਕਟ ਹੋਏਗਾ, ਸਿੱਖ ਕਮਿਊਨਿਟੀ ਦਾ ਵੀ, ਮੁਸਲਮਾਨਾਂ ਦਾ ਵੀ, ਬਾਅਦ ਵਿੱਚ ਸਾਬਕਾ ਦੌਰ ਦਾ ਵੀ ਔਰ ਮੌਜੂਦਾ ਦੌਰ ਦਾ ਵੀ, ਤੇ ਉਹਨੂੰ ਅਸੀਂ ਮਹਿਫੂਜ਼ ਕਰਨ ਜਾ ਰਹੇ ਹਾਂ ਸਪੈਸ਼ਲ। ਜੀ ਦੀਦੀ, ਤੁਸੀਂ ਉਸ ਸਕੂਲ 'ਚ ਖੜੇ ਹੋ, ਉਸ ਅਦਾਰੇ 'ਚ ਖੜੇ ਹੋ ਜਿੱਥੇ ਤੁਹਾਡੇ ਤਾਇਆ ਜੀ ਨੇ 10 ਕਲਾਸਾਂ ਪਾਸ ਕੀਤੀਆਂ, ਕੀ ਫੀਲਿੰਗਸ ਨੇ ਤੁਹਾਡੀਆਂ? ਕਿੱਦਾਂ ਲੱਗਾ ਤੁਹਾਨੂੰ ਟਾਂਡਾ ਦਾ ਸਪੈਸ਼ਲੀ ਸਕੂਲ ਦਾ ਵਿਜ਼ਿਟ ਕਰਕੇ? ਮੇਰੀ ਬੜੇ ਚਿਰ ਤੋਂ ਤਮੰਨਾ ਸੀ ਕਿ ਜਿੱਥੇ ਜਿਹੜੇ ਮੇਰੇ ਬਜ਼ੁਰਗਾਂ ਦੀ ਧਰਤੀ ਉੱਥੇ ਮੈਂ ਜਾਵਾਂ, ਤੇ ਹੁਣ ਮੈਂ ਇਸ ਸਕੂਲ ਵਿੱਚ ਆਈ ਹਾਂ। ਮੈਨੂੰ ਇੰਨੀ ਖੁਸ਼ੀ ਹੋਈ ਨਾ ਸਕੂਲ ਵੇਖ ਕੇ, ਮੇਰੀ ਜਿਹੜੀ ਐਕਸਪੈਕਟੇਸ਼ਨ ਸੀ ਉਸ ਤੋਂ ਜ਼ਿਆਦਾ ਹੈ ਇੱਥੇ ਸਾਰਾ ਕੁਝ ਹੀ ਸਹੀ, ਤੇ ਬਹੁਤ ਹੀ ਵਧੀਆ ਲੱਗਿਆ ਹੈ। ਉਹ ਮੈਂ ਬਿਲਡਿੰਗ ਵੇਖੀ ਅੰਦਰੋਂ, ਮੈਨੂੰ ਲੱਗਦਾ ਹੈ ਕਿ ਮੇਰੇ ਤਾਇਆ ਜੀ ਨੇ ਉੱਥੇ ਹੀ ਆਪਣੇ 10ਵੀਂ ਪਾਸ ਕੀਤੀ ਹੈ, ਤੇ ਇਹਨਾਂ ਤੇ ਬੜਾ ਮੈਨੂੰ ਪ੍ਰਾਊਡ ਫੀਲ ਹੋ ਰਿਹਾ ਕਿ ਇਹਨਾਂ ਨੇ ਬਿਲਡਿੰਗ ਨੂੰ ਐਜ਼ ਇਟ ਉਸ ਤਰ੍ਹਾਂ ਹੀ ਰੱਖਿਆ ਤੇ ਉਹਨੂੰ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਠੀਕ ਹੈ, ਠੀਕ ਹੈ। ਬਾਕੀ ਦੀਆਂ ਗੱਲਾਂ ਪਤਾ ਹਲੇ ਕਿਉਂਕਿ ਟਾਈਮ ਤੁਹਾਡੇ ਕੋਲ ਬਹੁਤ ਘੱਟ ਹੈ, ਹਾਂਜੀ। ਘਰ ਵੀ ਦੇਖਣਾ ਘਰ ਵੀ ਦੇਖਣਾ ਹੈ ਅਸੀਂ, ਫਿਰ ਉਹ ਪੀਰ ਝਾੜ ਦੀ ਮਜ਼ਾਰ ਤੇ ਵੀ ਜਾਣਾ ਹੈ ਜੀ। ਜੀ ਜੀ ਹਾਂਜੀ। ਜੀ, ਬਾਕੀ ਦੀ ਗੱਲ ਤੇ ਬਾਕੀ ਇਹਨਾਂ ਨਾਲ ਸਾਡਾ ਹਮੇਸ਼ਾ ਹੀ ਰਾਬਤਾ ਰਹੇਗਾ ਜਿਵੇਂ ਕੰਮ ਕਰ ਰਹੇ ਨੇ। ਜੀ। ਤੇ ਜਿਹੜੀ ਇੱਕ ਮਤਲਬ ਕਿ ਸਾਂਝ ਬਣ ਜਾਂਦੀ, ਸਾਂਝ ਤੇ ਪਹਿਲਾਂ ਵੀ ਹੈਗੀ ਸੀ, ਇੱਥੇ ਹਾਂਜੀ। ਸਰਕਾਰਾਂ ਨੇ ਜਿਨ੍ਹਾਂ ਨੇ ਸਰਹੱਦਾਂ ਬਣਾ ਦਿੱਤੀਆਂ ਨੇ, ਹੈ ਤੇ ਸਾਂਝ ਪਹਿਲਾਂ ਹੁਣ ਮੈਂ ਇੱਥੇ ਕੁਝ ਲਿਖ ਦਵਾਂ? ਹਾਂਜੀ। ਪਹਿਲਾਂ ਆਪਣਾ ਨਾਮ ਆਵਾਂਗੀ ਮੈਂ, ਠੀਕ ਹੈ? ਤੇ ਨਾ ਗੁਰਮੁਖੀ 'ਚ ਵੀ ਲਿਖਿਓ। ਸਪੈਸ਼ਲੀ ਉਹਨਾਂ ਨੇ ਬੱਚਿਆਂ ਵਾਸਤੇ ਘਰ ਜਾ ਕੇ ਸ਼ਰਟਸ ਪਾ ਕੇ ਰੱਖਿਓ। ਆਈ ਲਵ क्या बात है। ਸਤਨਾਮ ਆਈ ਲਵ ਟਾਂਡਾ, ਸਤਨਾਮ ਕੌਰ ਵਾਹ। ਬਿਲਕੁਲ ਠੀਕ। नहीं जी, अन्ना नहीं। ਹਾਂਜੀ, बड़े बड़े लोग हैं अन्ना चाहते ਲਾ ਵੀ ਜੈਕਟ, ਲਾ ਜੈਕਟ, ਤੈਨੂੰ ਮੈਂ ਨਵੀਂ ਜੈਕਟ ਲੈ ਦਾਂਗੀ ਤੋਂ। ਬੜਾ ਲਾਡਲਾ ਹਾਂਜੀ, ਹੁਣ ਮੈਨੂੰ ਜਗ੍ਹਾ ਚਾਹੀਦੀ ਖੁੱਲੇ ਦਿਲ ਵਾਲੀ ਹੈ। ਨਹੀਂ ਆਪਾਂ ਇੱਥੇ ਲਿਖਾਂਗੇ ਨਾ, ਹੈ ਨਾ? ਆਪਾਂ ਇੱਥੇ ਲਿਖਾਂਗੇ, ਠੀਕ ਹੈ? ਦਿਲ ਦੇ ਉੱਤੇ ਲਿਖੋ। ਹਾਂ, ਦਿਲ ਦੇ ਉੱਤੇ ਲਿਖਾਂਗੇ ਆਪਾਂ, ਠੀਕ ਹੈ? ਵਾਹ ਜੀ ਵਾਹ, ਵਾਹ ਜੀ, ਵਧੀਆ ਵਧੀਆ ਵਧੀਆ। ਵਾਹ ਜੀ ਵਾਹ, वाह। ਰਿਮਾਰਕੇਬਲ ਮੈਮਰੀਜ਼, ਹਾਂਜੀ, ਨਾ ਭੁੱਲਣ ਵਾਲੀ। ਵਾਹ ਜੀ ਤੁਹਾਡੇ ਵਾਹ। ਮੈਂ ਸਮਾਈਲੀ ਲਾਣਾ ਹੀ ਭੁੱਲ ਗਈ ਹੈ। आई लव राइटिंग देखो ये भी बनाया जाना, क्या बात है। स्माइल सिंबल है। जबरदस्त ਠੀਕ ਹੋ ਗਿਆ, ਠੀਕ ਹੋ ਗਿਆ, वेरी हैप्पी। ਓਕੇ ਹੋ ਗਿਆ ਸਭ ਭਾਈ। ਲੋ ਜੀ, ਇਹ ਟਾਂਡਾ ਸਕੂਲ ਦਾ ਗਰਾਊਂਡ ਰਿਹਾ ਤੇ ਸਾਰੀ ਓਵਰਆਲ ਬਿਲਡਿੰਗ, ਠੀਕ ਹੈ। ਅੱਜ ਦਾ ਵਿਜ਼ਿਟ ਬੀਬੀ ਸਤਨਾਮ ਕੌਰ ਜੀ ਨੇ ਕੀਤਾ, ਉਹਨਾਂ ਦੇ ਤਾਇਆ ਜੀ ਨੇ ਵੀ ਬਿਫੋਰ ਪਾਰਟੀਸ਼ਨ ਇੱਥੇ 10 ਕਲਾਸਾਂ ਪਾਸ ਕੀਤੀਆਂ ਸਨ,
ਸੋ ਜੀ ਉਹ ਬਹੁਤ ਹੈਪੀ ਨੇ, ਬਹੁਤ ਖੁਸ਼ ਨੇ। ਔਰ ਕਿਉਂਕਿ ਬਿਲਡਿੰਗ ਵੀ ਆਪਣੀ ਅਸਲੀ ਹਾਲਤ ਦੇ ਵਿੱਚ ਐਵੇਂ ਖੜੀ ਜਿਵੇਂ ਕੱਲ ਮਤਲਬ ਕਿ ਪਿਛਲੇ ਸਾਲ ਇਹ ਬਿਲਡਿੰਗ ਨੂੰ ਬਣਾਇਆ ਹੈ, ਇਹ ਸਾਰੀ ਬਿਲਡਿੰਗ। ਠੀਕ ਹੈ ਜੀ। ਔਰ ਬੜਾ ਅੱਛਾ ਰਿਹਾ ਵਿਜ਼ਿਟ ਇਹਨਾਂ ਦਾ। ਬਾਬਾ ਜੀ ਪੀਰ ਝਾੜ ਸਰਕਾਰ ਦਾ। ਅੱਛਾ ਅੱਛਾ ਭਾਈ ਸਾਹਿਬ ਆਏ ਨੇ, ਇਹਨਾਂ ਦੀ ਬਦੌਲਤ ਹੀ ਸਾਰਾ ਕੁਝ ਹੋਇਆ ਹੈ। ਠੀਕ ਹੈ, ਇਹ ਜਿਹਨਾਂ ਨੇ ਲੱਭਿਆ ਸਾਰਾ ਕੁਝ ਭੇਜਿਆ ਹੈ। ਤੇ ਸਾਡੇ ਬਜ਼ੁਰਗ ਲੈਣੀ ਗੇਟ ਔਰ ਸਾਡਾ ਹਾਂਜੀ, ਇਹਨਾਂ ਨੇ ਜਿਹੜੀ ਪਹਿਲਾਂ ਜਿਹੜੀ ਵੀਡੀਓ ਤੁਹਾਨੂੰ ਮੈਂ ਭੇਜੀ ਸੀ ਜਿਹਨਾਂ ਦੀ, ਇਹ ਉਹ ਭਾਈ ਸਾਹਿਬ ਨੇ, ਇਹ ਦੋਨਾਂ ਦੀ ਮਿਹਰਬਾਨੀ ਹੈ ਇੱਥੇ ਤੱਕ ਅਸੀਂ ਆਏ ਆ। ਹਾਂਜੀ, ਤੁਸੀਂ ਏਡੀ ਸਾਹਿਬ ਬਾਜੀ ਦਾ ਮੋਬਾਈਲ ਫੜਾਉਣਾ ਤੇ ਚਾਦਰ ਆਪਣੇ ਤੁਸੀਂ ਹਾਂਜੀ ਉਹਨਾਂ ਨੂੰ ਤੁਸੀਂ ਦਿਖਾਓ। ਹਾਂਜੀ। ਲੋ ਜੀ ਅਸੀਂ ਟਾਂਡਾ ਦੀ ਸਰਜ਼ਮੀਨ, ਟਾਂਡਾ ਦੀ ਹਦੂਦ ਅੰਦਰ ਮੌਜੂਦ ਹਾਂ। ਉੱਥੇ ਇੱਕ ਦਰਬਾਰ ਸ਼ਰੀਫ ਹੈ, ਬਾਬਾ ਜੀ ਪੀਰ ਝਾੜ ਸਰਕਾਰ ਔਰ ਸਾਡੇ ਬੀਬੀ ਚਾਦਰ ਚੱਲ ਰਹੀ ਹੈ ਜੀ, ਚਾਦਰ ਚੱਲ ਰਹੀ ਹੈ ਜੀ ਦਰਬਾਰ ਤੇ। ਹਾਂਜੀ, ਥੋੜਾ ਫੜਿਓ, ਆਸਰਾ ਕਰਿਓ। ਜੀ 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 ਜੀ। ਕੋਈ ਨਹੀਂ, ਇੱਥੇ ਪੱਥਰ ਹੈਗਾ ਤਾਂ ਅਸੀਂ ਬਾਹਰ ਰੱਖ ਦਿੰਦੇ ਇੱਥੇ ਹਾਂ। ਮੰਨਤਾਂ ਮੰਨਦੇ ਹੈਗੇ, ਇੱਥੇ ਲੰਗਰ ਪਕਾ ਕੇ ਵੰਡਦੇ। ਵੀ ਕਰਿਓ ਜੀ, ਤੁਹਾਨੂੰ ਮਰ ਜਾਏਗਾ। ਰੱਖਿਓ ਕੁਛ ਕੋਨੇ ਤੇ ਕੁਛ ਰੱਖਿਓ। ਠੀਕ ਹੈ ਜੀ, ਵਧੀਆ ਜੀ। ਚਲੋ ਜੀ। ਆਮੀਨ ਆਮੀਨ ਆਮੀਨ। ਤੁਹਾਡੇ ਵਾਸਤੇ ਦੁਆਵਾਂ ਕਰਨੇ ਆ ਜੀ। ਇਹ ਕਿਹੜੀ ਜਗ੍ਹਾ ਨੇ ਭੈਣ ਇਹ ਮੇਰੇ ਪਿੰਡ ਦੇ ਨਾਲ ਹੀ ਹੈ, ਪਿੰਡ ਸਾਡਾ ਪਿੰਡੀਆ ਤੋਂ ਨੇ। ਇਹ ਸਭ ਤੋਂ ਵੱਡੇ ਇਹ ਤੋਂ ਤੁਸਾਂ ਦੀ ਚਾਦਰ ਜਿਹੜੀ ਹੈ ਨਾ ਚੜਾਈ ਜਾ ਰਹੀ। ਨਹੀਂ ਇਹ ਫੜੋ, ਇਹ ਅਗਲਾ ਪਾਸਾ ਹੋਣਾ ਇਹ ਅਗਲਾ ਪਾਸਾ? ਹਾਂ 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 ਹਾਂਜੀ। ਇੱਕ ਕਨੀ ਉਹਨਾਂ ਨੂੰ ਫੜਾਓ ਇਹ ਦੇਖੋ ਭਾਈ, ਇੱਕ ਕਨੀ ਰੱਖ ਦੋ ਫੁੱਲ ਯਾਰ। ਭੈਣ ਜੀ ਸਤਨਾਮ ਕੌਰ ਤੁਹਾਡੇ ਨਾਂ ਦੇ, ਤੁਹਾਡੇ ਵਾਸਤੇ ਤੁਹਾਡੇ ਤਰਫੋਂ ਫੁੱਲ ਚੜਾਏ ਜਾ ਰਹੇ ਨੇ ਜੀ ਪੀਰ ਝਾੜ ਸਰਕਾਰ ਤੇ ਜੀ। ਔਰ ਆਪਣੇ ਬਜ਼ੁਰਗਾਂ ਦੇ ਨਾਂ ਤੇ ਵੀ ਜੀ। ਆਪਣੇ ਬਜ਼ੁਰਗਾਂ ਦੇ ਨਾਂ ਤੇ ਜੀ। ਫਾਦਰ ਜੀ ਜਗੀਰ ਸਿੰਘ। ਦੱਸੋ ਨੇ ਸਾਗਰ ਤੁਹਾਡਾ ਹੈ ਜੀ। ਬਾਬਾ ਜੀ ਅੱਜ ਜਿਹੜੇ ਮੇਰੇ ਅਰਦਾਸ ਪੂਰੀ ਹੋਈ। ਅਰਦਾਸ ਵੀ ਪੂਰੀ ਹੋਈ ਹੈ। ਮੇਰੇ ਜਿਹੜੇ ਫਾਦਰ ਸਾਹਿਬ ਸੀ ਉਹ ਹਮੇਸ਼ਾ ਹੀ ਇਹਨਾਂ ਦੀਆਂ ਹੀ ਗੱਲਾਂ ਘਰੇ ਕਰਦੇ ਸੀ। ਤੇ ਮੈਨੂੰ ਲੱਗਦਾ ਹੈ ਕਿ ਅੱਜ ਉਹਨਾਂ ਦੀ ਰੂਹ, ਮੇਰੀ ਤੇ ਸ਼ਾਂਤੀ ਮਿਲੀ, ਉਹਨਾਂ ਦੀ ਰੂਹ ਨੂੰ ਵੀ ਸ਼ਾਂਤੀ ਮਿਲੀ ਹੋਈ। ਤੇ ਅੱਜ ਮੇਰੀ ਨਹੀਂ, ਉਹਨਾਂ ਦੀ ਇੱਛਾ ਪੂਰੀ ਹੋਈ ਹੈ। ਤੇ ਇੱਥੇ ਉਹਨਾਂ ਦੇ ਉਹ ਜਿਵੇਂ ਸਾਡੇ ਦਾਦਾ ਜੀ ਨੂੰ ਦੱਸਦੇ ਸੀ ਕਿ ਇੱਥੇ ਅਸੀਂ ਛੋਲੇ ਬੀਜਦੇ ਸੀ। ਹਾਂ, ਤੁਸਾਂ ਦੀ ਤੇ ਬਿਲਕੁਲ, ਬਿਲਕੁਲ। ਛੋਲੇ ਬੀਜਦੇ ਸੀ, ਛੋਲੇ ਕਾਸ ਕੀਤੇ ਜਾਂਦੇ ਗੱਲ ਹੋਈ ਉਹਨਾਂ ਨਾਲ। ਹਾਂਜੀ ਹਾਂਜੀ। ਤੇ ਇੱਥੇ ਉਹ ਕਹਿੰਦੇ ਸੀ, ਦੱਸਦੇ ਸੀ ਜਿਵੇਂ ਜਿਵੇਂ ਉਹਨਾਂ ਨੇ ਦੱਸਿਆ ਹੋਇਆ ਸੀ ਕਿ ਇੱਥੇ ਝਾੜੀਆਂ ਸੀ, ਸਾਰਾ ਕੁਝ ਸੀ। ਉਵੇਂ ਉਹ ਵੇਖ ਲੋ ਸਰੂਟ ਕਾਈ ਸੁਪਨੇ ਵਾਲੀ ਸਾਰੀ। ਇਹ ਝਾੜੀਆਂ ਸਰੂਟ ਉਹ ਹੀ ਨੇ ਜਿਹੜੇ ਉਸ ਟਾਈਮ ਸਨ। ਇਹ ਝਾੜੀਆਂ ਸਰੂਟ, ਝਾੜੀਆਂ ਇਹ ਸਰੂਟ ਉਹ ਹੀ ਸਰੂਟ ਨੇ ਜਿਹੜੇ ਪਰ ਹੁਣ ਕਾਫੀ ਸਾਲ ਹੋ ਗਏ ਨੇ। ਜਾ। ਹੁਣ ਕਾਫੀ ਸਾਲ ਹੋ ਗਏ ਨੇ, ਉਹਦੇ ਨਾਲ ਥੋੜੀ ਜਿਹੀ ਡਿਵੈਲਪਮੈਂਟ ਵੀ ਹੋਈ ਏ ਹਾਂਜੀ। ਤੇ ਥੋੜੀ ਜਿਹੀ ਸਫਾਈ ਵੀ ਹੋਈ ਇੱਥੇ। ਦੱਸਦੇ ਸਨ ਕਿ ਜਿਹੜਾ ਰਕਬਾ ਸੀ ਸਾਰਾ ਜੋ ਬਿਫੋਰ ਕਹਿੰਦੇ ਪਾਰਟੀਸ਼ਨ ਸੀ ਤੁਹਾਡਾ ਜਿੰਨਾ ਸਾਰਾ ਰਕਬਾ ਸੀ ਹਾਂ। ਤੇ ਇਹ ਉੱਚੀ ਜਗ੍ਹਾ ਸੀ ਤੇ ਇੱਥੇ ਸਾਰੇ ਆਸੇ-ਪਾਸੇ ਝਾੜੀਆਂ ਸੀ। ਤੇ ਉਹ ਜਿਹੜੇ ਸਾਈਡ ਵਾਲੇ ਖੇਤ ਨੇ ਉਹ ਕਹਿੰਦੇ ਸੀ ਕਿ ਇਹਨਾਂ ਨੂੰ ਮਾੜਾ ਜਿਹਾ ਘੁਮਾ ਕੇ ਦਿਖਾਓ ਕਿ ਇੱਥੇ ਉਹ ਸਾਡੇ ਦਾਦਾ ਜੀ ਨੇ ਮੈਨੂੰ ਦੱਸਿਆ ਪਿਛਲੇ ਹਫਤੇ ਕਿ ਇੱਥੇ ਉਹ ਸਾਰੇ ਛੋਲੇ ਬੀਜਦੇ ਛੋਲੇ ਸੀ। ਛਾਲੇ ਬੀਜਨੇ ਆਪਾਂ। ਛੋਲੇ ਬੀਜਦੇ ਸੀ ਸਾਰੇ। ਹੋਰ ਹਾਂ ਤੇ ਬੜੀ ਇਹਨਾਂ ਦੀ ਮਾਨਤਾ ਸੀ। ਹਾਂਜੀ, ਇਹ ਤੇ ਤੁਸੀਂ ਲਾਓ ਆਪਣੀ ਇੱਥੇ। ਹਾਂਜੀ ਤੇ ਸੰਗੀਆ ਕਿੱਥੇ ਆਪਣਾ ਇੱਥੇ ਜਾਂ ਕੋਈ ਜਗ੍ਹਾ? ਅੱਛਾ 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 ਅੱਛਾ। ਨਹੀਂ ਵਾਹ ਚਾਲੂ ਸਫਾਈ ਵੀ ਰੱਖਿਆ ਕਰੋ ਇੱਥੇ। ਬਾਜੀ ਆਸਤਾ ਆਸਤਾ ਸਾਰੇ ਕੰਮ ਹੋ ਜਾਣਗੇ। ਹਾਂਜੀ। ਇਹ ਜਿਹੜੇ ਮੱਤਾਦਾਰ ਨੇ ਇੱਥੇ ਜਿਹੜੇ ਕਰਦੇ ਨੇ ਇਹ ਇੱਕ
ਵਜ੍ਹਾ ਦੱਸੋਗੇ ਜੀ, ਥੋੜਾ ਚਾਨਣਾ ਪਾਓਗੇ ਕਿ ਆ ਜਿਹੜੀ ਮਜ਼ਾਰ ਦੇਖੋ ਕਿੰਨੀ ਲੰਮੀ ਹੈ, ਕਿੰਨੇ ਫੁੱਟ ਹੈ? ਗਜ਼ 33 ਫੁੱਟ। 33 ਫੁੱਟ। ਓਕੇ 33 ਫੁੱਟ। ਇਹ ਸਾਢੇ 11 ਗਜ਼ ਹੈਗੀ ਕਬਰ ਜੀ ਉਹ ਵੱਡੀ ਤੇ ਐਡੀ ਲੰਬੀ ਬਣਾਉਣ ਦਾ ਮਕਸਦ ਕੀ ਸੀ? ਲੰਬੀ ਐਡੀ ਲੰਬੀ ਸਮਾਧ ਬਣਾਉਣ ਦਾ? गंदे आटे आटे गंदे आटे आटे होते हैं 70 गाज ਹਾਂਜੀ 100 गाज 150 गाज ਸਾਬਕਾ ਫੈਮਿਲੀ ਇੱਥੋਂ ਦੀ ਰਹਿਣ ਵਾਲੀ, ਔਰ ਬਾਬਾ ਜੀ ਦਾ ਬੜਾ ਪਹਿਰਾ ਵੀ ਇਹਨਾਂ ਦੇ ਘਰ ਨਾ, ਇਹਨਾਂ ਦੇ ਬਜ਼ੁਰਗਾਂ ਦੇ ਨਾਲ ਬੜੀ ਉਹਨਾਂ ਦੀ ਆਵਾਜਾਵੀ ਸੀ। ਹਾਂਜੀ ਬਜ਼ੁਰਗਾਂ ਦੀ ਢੇਰੀ ਸੀ ਇਹ ਸਾਰੇ ਹਾਂ। ਇਹ ਕਹਿੰਦਾ ਤੂੰ ਆਏ ਕਦਮ ਤੇ ਮੈਂ ਮਿਲ ਨਹੀਂ ਸਕਦੀ ਹੈਗੀ, ਮੈਂ ਕਦਮ ਮਿਲਣਾ ਵਾ, ਮਿਲ ਸਕਦੀ ਆ? ਹਾਂਜੀ ਹਾਂਜੀ ਮੈਂ ਕਦਮ ਮਿਲ ਸਕਦੀ ਆ ਕਿ ਨਹੀਂ ਮਿਲ ਸਕਦੀ? ਹਾਂਜੀ ਜ਼ਰੂਰ ਜ਼ਰੂਰ ਜ਼ਰੂਰ। ਹਾਂ ਹਾਂ माशाल्लाह सुभान अल्लाह रब्बिल आलमीन। ਤੇਰਾਂ ਜੀ। 13 ਕਦਮ। ਸਾਰਾ ਕੁਝ ਵੇਖ ਲਓ, ਉਵੇਂ ਹੀ ਝਾੜੀਆਂ ਨੇ, ਹਾਂ। ਉਵੇਂ ਸਾਰਾ ਕੁਝ ਹੈ। ਇਸ ਤਰ੍ਹਾਂ ਹੀ। ਬਹੁਤ ਅੱਛਾ ਲੱਗਾ ਇੱਥੇ ਆ ਕੇ। ਹੈਂ? ਮੇਰੇ ਪਿਓ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੋਏਗੀ ਅੱਜ, ਪੱਕਾ ਜੀ ਪੱਕਾ ਕਿਉਂਕਿ ਸ਼ੋਰ। ਹਮੇਸ਼ਾ ਹੀ ਉਹਨਾਂ ਦਾ ਧਿਆਨ ਹੀ ਇੱਥੇ ਰਹਿੰਦਾ ਸੀ ਮਰਦੇ ਦਮ ਤੱਕ। ਮਰਦੇ ਦਮ ਵੀ ਉਹਨਾਂ ਨੇ ਇਹੋ ਗੱਲ ਕਹੀ ਜਦੋਂ ਉਹਨਾਂ ਨੇ ਸਾਹ ਲਿੱਤੇ ਨੇ ਹੂੰ ਕਿ ਮੈਂ ਚੱਲਿਆ ਹਾਂ ਉੱਥੇ ਆਪਦੀ ਜਗ੍ਹਾ ਤੇ ਜਿੱਥੋਂ ਮੈਂ ਆਇਆ ਹਾਂ। ਹੂੰ। ਤੇ ਉਹ ਮੇਰੇ ਅੰਦਰ ਪੀਰ ਝਾੜਦੀ ਹਾਜ਼ਰੀ ਹੋ ਗਈ, ਮੇਰੇ ਨਾਂ ਤੇ ਘੁੰਗਣੀਆਂ ਵੰਡੋ, ਇਸ ਤਰ੍ਹਾਂ ਦੇ ਹੁੰਗਾਰੇ ਉਹਨਾਂ ਨੇ ਮਾਰਨੇ। ਹਮੇਸ਼ਾ ਹੀ ਇਹ ਫੋਰਸ ਕੀਤਾ ਕਿ ਇਸ ਜਗ੍ਹਾ ਦੀ ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕਿੰਨੀ ਕੁ ਇੱਜ਼ਤ, ਕਿੰਨੀ ਕੁ ਰਿਸਪੈਕਟ ਹੈ, ਉਹ ਇਹਨਾਂ ਨੂੰ ਮਰਦੇ ਦਮ ਤੱਕ ਭੁੱਲ ਹੀ ਨਹੀਂ ਸਕੇ ਹੈਗੇ। ਤੇ ਹਮੇਸ਼ਾ ਜਦੋਂ ਸਾਡੇ ਘਰ 'ਚ ਕੋਈ ਬੱਚਾ ਹੁੰਦਾ ਹੈ ਜਾਂ ਕੋਈ ਹੁੰਦਾ, ਉਹ ਕਹਿੰਦੇ ਸੀ ਕਿ ਉਹਦੇ ਨਾਂ ਦੀਆਂ ਘੁੰਗਣੀਆਂ ਚਾੜ ਕੇ ਆਓ ਉੱਥੇ, ਬਾਜਰੀ ਦੀਆਂ ਘੁੰਗਣੀਆਂ। ਜੀ, ਤੇ ਜੀ, ਸਾਡੇ ਜੀ। ਘਰੇ ਹਜੇ ਵੀ ਰੀਤ ਹੈ, ਹਜੇ ਵੀ ਉਹ ਰਿਵਾਜ ਹੈ ਕਿ ਜਦੋਂ ਕੋਈ ਬੱਚਾ ਸੈੱਟ ਹੁੰਦਾ ਹੈ ਜਾਂ ਕੋਈ ਬੱਚਾ ਜੰਮਦਾ ਹੈ ਤੇ ਇਹ ਇਸ ਪੀਰ ਝਾੜ ਦੇ ਨਾਂ ਦੀਆਂ ਉੱਥੇ ਉਹ ਬਾਜਰੇ ਦੀਆਂ ਘੁੰਗਣੀਆਂ ਉੱਥੇ ਵੰਡਦੇ ਨੇ ਪ੍ਰਸ਼ਾਦ ਦੇ ਤੌਰ ਤੇ। ਭੈਣ ਜੀ ਨੇ ਤੁਹਾਡੀ ਮੰਨਤਾ ਪੂਰੀ ਕਰ ਦਿੱਤੀ ਹੈ ਜੀ।